ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। भाई आंदे ने कि ਤੁਸੀਂ ਆਪ ਕਹਿੰਦੇ ਹੋ ਅਸੀਂ ਗੁਲਾਮ ਤੇ ਗੁਲਾਮਾਂ ਦੀ ਕੋਈ ਪਸੰਦ ਨਹੀਂ ਹੁੰਦੀ, ਕੋਈ ਜ਼ੁਬਾਨ ਨਹੀਂ ਹੁੰਦੀ। ਪਹਿਲਾਂ ਗੁਲਾਮੀ ਚੋਂ ਨਿਕਲਣ ਦਾ ਸੋਚੋ, ਫਿਰ ਆਪਣਾ ਨਿਜ਼ਾਮ ਨਾਫਜ਼ ਕਰਨ ਦਾ। ਗੁਲਾਮੀ ਚੋਂ ਨਿਕਲਣਾ ਕਿਵੇਂ ਵੇ ਸੰਧੂ ਸਾਹਿਬ? ਗੁਲਾਮੀ ਚੋਂ ਨਿਕਲਣ ਦਾ ਪਹਿਲਾ ਕਦਮ ਇਹ ਹੁੰਦਾ ਕਿ ਤੁਸੀਂ ਉਹ ਨਿਜ਼ਾਮ ਬਦਲਣ ਦੀ ਗੱਲ ਕਰੋ ਜਿਹਦੇ ਜ਼ਰੀਏ ਤੁਸੀਂ ਗੁਲਾਮ ਕੀਤੇ ਗਏ ਹੋ। ਮਸਲਨ ਤੁਹਾਨੂੰ ਮਿਸਾਲ ਦੇਣ, ਅੱਜ ਪਾਕਿਸਤਾਨ ਤੇ ਜਰਮਨੀ ਦਾ ਕਬਜ਼ਾ ਹੋ ਜੇ, ਜਰਮਨੀ ਸਾਰੇ ਪਾਕਿਸਤਾਨ ਤੇ ਜਰਮਨ ਜ਼ਬਾਨ ਨਾਫਜ਼ ਕਰ ਦੇ, ਜਰਮਨੀ ਦਾ ਕਬਜ਼ਾ 50 ਸਾਲ ਰਵੇ, ਪਾਕਿਸਤਾਨ 2074 'ਚ ਜਾ ਕੇ ਆਜ਼ਾਦ ਹੋਏ ਜਰਮਨੀ ਤੋਂ। ਫਿਰ ਪਾਕਿਸਤਾਨ 'ਚ ਉਹ ਬੰਦੇ ਪੈਦਾ ਹੋ ਜਾਣ ਜਿਹੜੇ ਕਹਿਣ ਜਰਮਨ ਜ਼ਬਾਨ ਤਰੱਕੀ ਵਾਸਤੇ ਜ਼ਰੂਰੀ ਹੈ, ਪਾਕਿਸਤਾਨ ਦੀਆਂ ਜ਼ਬਾਨਾਂ ਖਤਮ ਕਰਨੀਆਂ ਚਾਹੀਦੀਆਂ ਨੇ, ਅਤੇ ਉਹ ਕਦੀ ਵੀ ਅਸੀਂ ਜਰਮਨੀ ਦੀ ਆਜ਼ਾਦੀ 'ਚੋਂ, ਉਹ ਗੁਲਾਮੀ 'ਚੋਂ ਨਹੀਂ ਨਿਕਲ ਸਕਾਂਗੇ, ਕਿਉਂਕਿ ਉਹ ਜਰਮਨ ਜਿਹੜਾ ਨਿਜ਼ਾਮ ਛੱਡ ਗਏ ਸਨ ਉਹ ਜ਼ੁਬਾਨ ਦੇ ਉੱਤੇ ਬੁਨਿਆਦ ਕਰਦਾ ਸੀ, ਬਿਊਰੋਕਰੇਸੀ ਦੇ ਵਿੱਚ ਵੀ ਉਹ ਹੀ ਸੀ। ਅਤੇ ਇਹਨੂੰ ਤੁਸੀਂ ਇੰਗਲੈਂਡ 'ਤੇ ਲੈ ਆਓ, ਬਰਤਾਨੀਆ ਨੇ ਇਹੀ ਕੀਤਾ ਸੀ। ਬਿਊਰੋਕਰੇਸੀ ਵੀ ਅੱਜ ਵੀ ਸਾਡੇ ਸਾਰੇ ਨੋਟੀਫਿਕੇਸ਼ਨ ਇੰਗਲਿਸ਼ 'ਚ ਹੁੰਦੇ ਨੇ, ਸਾਰਾ ਸਰਕਾਰੀ ਕੰਮ ਇੰਗਲਿਸ਼ ਦੇ ਵਿੱਚ ਹੁੰਦਾ ਹੈ, ਤਲੀਮ ਸਾਰੀ ਇੰਗਲਿਸ਼ 'ਚ ਹੋ ਰਹੀ ਹੈ, ਫੌਜ ਦਾ ਸਾਰਾ ਨਿਜ਼ਾਮ ਇੰਗਲਿਸ਼ 'ਚ, ਅਦਾਲਤ ਦਾ ਨਿਜ਼ਾਮ ਇੰਗਲਿਸ਼ 'ਚ, ਕਾਨੂੰਨ ਇੰਗਲਿਸ਼ 'ਚ, ਕਿਹੜੀ ਸ਼ੈ ਹੈ ਜਿਹੜੀ ਨਹੀਂ ਇੰਗਲਿਸ਼ 'ਚ? ਅਤੇ ਤੁਸੀਂ ਆਂਦੇ ਹੋ ਪਹਿਲੇ ਗੁਲਾਮੀ ਸੇ ਨਿਕਲਣੇ ਕਾ ਸੋਚੋ, ਕਿਹੜੀ ਗੁਲਾਮੀ 'ਚੋਂ ਨਿਕਲਣਾ ਜੇ? ਉਹ ਇਹੀ ਗੁਲਾਮੀ ਹੈ, ਉਹ ਇਹ ਇੰਗਲਿਸ਼ ਦੀ ਗੁਲਾਮੀ ਹੈ ਜਿਹਦੇ 'ਚੋਂ ਨਿਕਲਣਾ ਜੇ। ਉਹਦੇ 'ਚੋਂ ਨਿਕਲਣ ਦਾ ਤਰੀਕਾ ਇਹ ਵੀ ਕਿ ਇੰਗਲਿਸ਼ ਤੇ ਦੀ ਗੁਲਾਮੀ 'ਤੇ ਪਾਬੰਦੀ ਲਾ ਕੇ ਲੋਕਾਂ ਨੂੰ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਪੜ੍ਹਨ ਦਿਓ। ਲੋਕਾਂ ਨੂੰ ਆਪਣੀ ਜ਼ਬਾਨ ਸਿੱਖਣੀ ਨਹੀਂ ਪੈਂਦੀ, ਆਪਣੀ ਜ਼ਬਾਨ ਤੁਸੀਂ ਸਿੱਖੀ ਹੁੰਦੀ ਹੈ, ਤੁਸੀਂ ਉਹਦੇ 'ਚ ਸਿੱਧਾ ਜਾ ਕੇ ਇਲਮ ਔਰ ਹੁਨਰ ਸਿੱਖਣਾ ਸ਼ੁਰੂ ਕਰ ਦਿੰਦੇ ਹੋ। ਇੰਗਲਿਸ਼ ਜ਼ਬਾਨ ਸਾਨੂੰ 35 ਸਾਲ 22 ਸਾਲ ਚਲੋ ਯੂਨੀਵਰਸਿਟੀ 'ਚੋਂ ਅਸੀਂ ਨਿਕਲਦੇ ਹਾਂ, ਸਿੱਖਣ 'ਚ ਲਾਉਂਦੇ ਹਾਂ। ਜਦੋਂ 22 ਸਾਲ ਬਾਅਦ ਅਸੀਂ ਯੂਨੀਵਰਸਿਟੀ 'ਚੋਂ ਨਿਕਲਦੇ ਹਾਂ, ਸਾਡੇ 'ਚੋਂ ਕਿਸੇ ਨੂੰ ਇੰਗਲਿਸ਼ ਨਹੀਂ ਹੁੰਦੀ, ਨਾ ਸਾਡੇ ਕੋਲ ਇਲਮ ਰਹਿੰਦਾ ਨਾ ਹੁਨਰ ਰਹਿੰਦਾ। ਅਤੇ ਇਹ ਹੀ ਗੁਲਾਮੀ 'ਚੋਂ ਨਿਕਲਣ ਦਾ ਤਰੀਕਾ। ਜੇ ਤੁਹਾਡੇ ਕੋਲ ਕੋਈ ਆਲਾ ਦੀਨ ਦਾ ਚਿਰਾਗ ਹੈ ਤਾਂ ਮੈਨੂੰ ਉਹ ਦੱਸ ਦਿਓ।